ਤੇ ਟਾਗੇ ਦਾ ਘੋੜਾ ਸੀ। ਉਹ ਫੌਜਾ ਸਿੰਘ ਨੰਬਰਦਾਰ ਆਇਆ, ਆਖਣ ਲੱਗਾ ਬਾਬੇ ਸਾਡੇ ਨੂੰ ਚੌਧਰੀ ਗੱਲ ਸੁਣ, ਮੈਨੂੰ ਘੋੜਾ ਦੇ ਦੇ, ਤੇਰੀ ਨੂੰਹ ਦੇ ਘਰ ਕੋਈ ਬੱਚਾ ਹੋਣ ਵਾਲਾ ਹੈ, ਅੱਛਾ ਉਹ ਤੁਰ ਨਹੀਂ ਸਕਦੀ। ਬਾਬਾ ਖੋਲਾ ਘੋੜਾ, ਕੱਟ ਕੁੱਟ ਸਾਡੇ ਕੋਲ ਕੋਈ ਨਹੀਂ। ਅਸੀਂ ਤੇ ਟਾਗੇ ਵਾਲਾ ਉਸੇ 300 ਰੁਪਈਆ ਦਿੱਤਾ। ਬਾਬਾ ਕਹਿੰਦਾ ਨਹੀਂ ਨਹੀਂ ਅਸਾਂ ਨਹੀਂ ਪੈਸਾ ਲੈਣਾ। ਤੇ ਉਹਨੇ ਜਨਾਬ ਠਾ ਦਿੱਤੀ ਵਾਲਾ ਮੁੰਡੇ ਦੇ ਵੀਰ ਸਿੰਘ ਜਿਹੜਾ ਸੀ ਉਹ ਵੀ ਮਰ ਗਿਆ। ਹਾਂ, ਇੱਕ ਕੇਰ ਸਿੰਘ ਸੀ ਉਹਦਾ ਭਤਰੀਆ ਵੀ ਮਰ ਗਿਆ। ਅੱਛਾ ਹਾਂਜੀ, ਗਰੀਬ ਦੀ ਮਦਦ ਕਰਦੇ ਸਨ। ਕਿਸੇ ਕਮੀ ਦੇ ਵਿਆਹ ਸ਼ਾਦੀ ਹੋਣਾ, ਉਹਨਾਂ ਦੀ ਮਦਦ ਕਰਨੀ, ਬਾਲਣ ਦੇਣਾ, ਪੈਸੇ ਦੇਣੇ, ਦਾਣੇ ਦੇਣੇ। ਹਾਂਜੀ, ਸਹੀ। ਬੜੇ ਅੱਛੇ, ਬੜੇ ਸਲੂਕ ਵਾਲੇ ਬੰਦੇ ਸਨ। ਬੜੇ ਮਾਨ ਸਿੰਘ ਮੇਰਾ ਵਿਆਹ। ਮਾਨ ਸਿੰਘ ਇਹ ਕਿਹਦਾ ਮੁੰਡਾ ਸੀ? ਉਹ ਬਹਾਦਰ ਦਾ ਮੁੰਡਾ ਸੀ, ਬਹਾਦਰ ਸਿੰਘ ਦਾ। ਅੱਛਾ, ਤੁਹਾਡਾ ਹਾਣੀ ਸੀ? ਮੇਰਾ ਹਾਣੀ ਸੀ ਉਹ। ਅੱਛਾ, ਹੋਰ ਬਾਬੜਾ ਦੇ ਮੁੰਡੇ ਸਨ। ਉਹਨਾਂ ਦਾ ਕੀ ਨਾਂ ਸੀ? ਇੱਕ ਦਾ ਨਾਮ ਸੋਹਬਨਾਥ, ਅੱਛਾ। ਇੱਕ ਦਾ ਹਰਬੰਸ ਲਾਲ, ਅੱਛਾ, ਇੱਕ ਦਾ ਸਰਦਾਰੀ ਲਾਲ, ਸਹੀ। ਇੱਕ ਦਾ ਲੱਭਾ ਸ਼ਾਹ ਲਾਲ, ਇੱਕ ਦਾ ਸ੍ਰੀ ਨਿਵਾਸ ਦਾ। ਇੱਥੇ ਆਇਆ ਸਿੱਖ। ਅੱਛਾ। ਯੂਨਸ ਪਾਰਟੀ ਦੇ। ਹੂੰ। ਉਹ ਆਣ ਕੇ ਪਿੰਡ ਦੇ ਵਿੱਚ ਬੰਦਿਆਂ ਨੂੰ ਇਕੱਠਿਆ ਕੀਤਾ। ਉਹਦਾ ਕਿ ਵੋਟ ਦਿਓ ਯੂਨਸ ਪਾਰਟੀ। ਹਾਂਜੀ, ਉਹ ਫੌਜਾ ਸਿੰਘ ਆਖਿਆ ਯੂਨਸ ਪਾਰਟੀ ਨੂੰ ਸਾਡਾ ਪਿੰਡ ਵੋਟ ਦੇਵੇਗਾ, ਸਾਡਾ ਕੇਸ ਖਾਰਜ ਕਰਾ ਦੇ। ਅੱਛਾ। ਸਾਡੇ ਦਾਦਾ ਦਾ ਪੂਰਾ ਕੇਸ ਖਾਰਜ ਕਰਾ ਦੇ, ਅਸੀਂ ਤੈਨੂੰ ਵੋਟ ਦੇ ਦੇਵਾਂਗੇ। ਅੱਛਾ। ਸਲਾਹ ਉਹਨਾਂ ਨੂੰ ਇਹ ਦੇਣਾ ਕਿ ਮਬਦਲੀ ਚੌਕੀਦਾਰ ਹਾਂ। ਉਹ ਜਿਉਂਦਾ ਨਹੀਂ। ਅੱਛਾ। ਹਾਂਜੀ, ਮੈਂ ਪਰਸੋਂ ਨਹੀਂ ਪੂਰਾ ਕਰਕੇ ਆਇਆ। ਹਾਂਜੀ, ਤੇ ਤੁਹਾਨੂੰ ਯਾਦ ਕਰਦਾ ਬਸ। ਓਏ ਯਾਦ ਕਰਦੇ ਨੇ, ਤੁਹਾਨੂੰ ਯਾਦ ਕਰਦੇ ਨੇ। ਹਾਂਜੀ। अस्सलाम वालेकुम, सत श्री अकाल, आदाब दोस्तों। सब दा पंजाब दी टीम अज पिंड पहुंची है माड़ी ठाकरा। यह जिहड़ी सड़क तुहानूं नज़र आ रही है, यह ततले वाली जा रही है, तो दूसरी साइड ते यह वाली सड़क कामोकी वाल जा रही है, तो यह पिंड वाल। इस पिंड दे किसी बजुर्ग का इंटरव्यू करके तुहाडे तक पहुँचावांगे, तो 47 दी वण दी कहानी भी सुनांगे, तो नाल इस पिंड दा व्यू भी दिखावांगे। इस पिंड दे विच किहड़ियां-किहड़ियां बरादरियां 47 तो पहले रहिंदियां सी, उहदे बारे भी पुछांगे। नाल ही दसदा जावां, इस पिंड दे विच 47 तो बाद जिहड़े खानदान हिजरत करके इस पिंड दे विच आबाद होए, उन्हां दे विच एक बहुत ही मशहूर पाकिस्तानी शख्सियत जिन्हां दा नाम साकब रज़ा मुस्तफाई साहब है, उन्हां दा खानदान भी माड़ी ठाकरा आके आबाद होया। तो कुछ दिनों तक असी साकब रज़ा मुस्तफाई साहब के इंडिया वाले पिंड के उत्ते भी एक इंटरव्यू करांगे, तो तुहानूं दसांगे उन्हां दा किहड़ा पिछला पिंड सी। इस पिंड की रिक्वेस्ट सानूं पिंदर सिंह विरक केर सिंह दे पोते ने की, जो इस टाइम ते खुद इंग्लैंड बैठा है, लेकिन पिंड की तांग अज भी उन्हां दे दिलों च महसूस होंदी है। तो असी उन्हां दी वो तांग वो दूरी ख़त्म करने वास्ते इस पिंड विच आए, तो उन्होंने इस पिंड का व्यू तो नाल ही इत्थों के बजुर्गों कोलों पुरानियां गल्लां पुछांगे। ठाकर इत्थे हुंदे सन? सिक्खां ने रखे सन? अच्छा अच्छा, ठाकरां दा घर सी? ਇਹਦਾ ਨਾਂ ਨੂੰ ਦਾ ਨਹੀਂ ਪਤਾ। ਇਹ ਜੀ ਘਰ ਮਾਈ ਠਾਕਰਾਂ ਦੇ ਵਿੱਚ ਠਾਕਰ ਫੈਮਿਲੀ ਦਾ ਘਰ ਸੀ ਇਹ। ਅੱਛਾ, ਬੁੱਤ ਰੱਖੇ ਸਨ? ਬੁੱਤ ਰੱਖੇ ਸੀ, ਬਾਦਲਗਾ ਬਣਾਏ ਸੀ ਨਾਲ ਆਪਣੇ ਘਰ ਦੇ ਵਿੱਚ ਨਾ। ਅੱਛਾ 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 ਅੱਛਾ, ਇਹ ਫਿਰ ਹਿੰਦੂਆਂ ਦਾ ਘਰ ਹੋਣਾ ਨਾ? ਬੰਦਾ ਆਪਣੇ ਘਰ 'ਚ ਹੀ ਬਣਾ ਲੈਂਦਾ ਹੈ। ਹਾਂਜੀ, नहीं बड़ी ज़बरदस्त कारीगरी हुई है। अच्छा, सारी जगह यही सी इस घर दी? ਇਹ ਤੋੜ ਅੱਗੇ ਤੱਕ ਇਹ ਮਕਾਨ ਜਿਹੜਾ ਬਣ ਗਿਆ। अच्छा, इधर भी सी। ਤੇ 47 ਵੇਲੇ ਕਹਿੰਦੇ ਚਲੇ ਗਏ ਸੀ ਇਹ ਵੀ ਹਿੰਦੂ ਜਿਹੜੇ ਸੀ ਇੱਥੇ। ਤੇ ਹੁਣ ਇੱਥੇ ਕੋਈ ਰਹਿੰਦਾ?
ਹਵੇਲੀ ਬਣਾਈ ਆਪਣੀ ਹੈ ਜੀ ਪੁਰਾਣੇ ਕਮਰੇ, ਛੱਤਾਂ। बहुत बुरी हालत हुई है इस टाइम। चढ़ाई है जी? अच्छा, ਇਹ ਬੂਟਾ ਸਿੰਘ ਤੇ ਕੀ ਭਗਤ ਸਿੰਘ ਉਹਦੇ ਪੁੱਤਰ ਰਹਿੰਦੇ ਸਨ ਇੱਥੇ ਗਲੀ ਚ ਕਿਹੜੀ ਗਲੀ 'ਚ? ਇਹ ਹੀ ਗਲੀ ਅੱਛਾ, ਬੂਟਾ ਸਿੰਘ ਦਾ ਪੁੱਤਰ ਸੀ ਬੂਟਾ ਭਗਤ ਸਿੰਘ। ਅੱਛਾ, ਕਿਹੜਾ ਘਰ ਸੀ? ਇਹ ਘਰ ਸੀ ਬੂਟਾ ਸਿੰਘ ਦਾ, ਭਗਤ ਸਿੰਘ ਦਾ। ਜਿਹੜਾ ਨੰਬਰਦਾਰ ਸੀ ਅੰਦਰੋਂ ਵੀ ਦਿਖਾਈਏ ਇੱਕ ਮਿੰਟ। ਉਸ ਤਰ੍ਹਾਂ ਹੀ ਆਲੇ ਅੱਛਾ, ਜਿਵੇਂ ਛੱਡ ਕੇ ਗਏ ਸਨ। ਛੱਡ ਕੇ ਗਏ ਸੋ ਪਲਸਤਰ ਹੀ ਅੰਦਰ ਕੈਬ ਬਕਾਇਆ ਉਸ ਤਰ੍ਹਾਂ ਹੀ ਬੜਾ ਆਲੀਸ਼ਾਨ ਮਕਾਨ ਬਣਿਆ ਸੀ। ਉੱਪਰ ਵੀ ਇੰਜ ਹੀ ਸੀ। ਹਾਂਜੀ ਉੱਪਰ ਕਿੰਨੇ ਕਮਰੇ ਸੀ ਇਹਦੇ? 6-7 6-7 ਕਮਰੇ ਸੀ। ਦਰਵਾਜ਼ੇ ਦੀ ਹੋਈ ਅੱਛਾ, ਇਹ ਡਿਉੜੀ ਵਿੱਚ? ਹਾਂਜੀ ਆ ਡਿਊਟੀ ਡਿਉੜੀ ਵਿਖਾ ਦਿਓ ਸਾਨੂੰ ਬਸ। ਲੜਕਾ ਵੀ ਬੋਲਦਾ ਹੀ ਹੈ ਸਾਰਾ ਕੁਝ ਹੈ ਤੇ ਉਹ ਵੀ ਹੈ ਅੱਛਾ, ਹਾਂਜੀ ਸਹੀ ਸਹੀ ਸਹੀ। ਅੱਛਾ, ਤੀਰੀਆਂ ਜਿਹੜੀਆਂ ਇਹ ਸਭ ਉਹ ਹੀ ਹੈ। ਬੂਟਾ ਸਿੰਘ ਤੇ ਭਗਤ ਸਿੰਘ ਤੇ ਮੁੰਡੇ ਇੱਥੇ ਰਹਿੰਦੇ ਬੂਟਾ ਸਿੰਘ ਦਾ ਘਰ ਸੀ। ਉੱਪਰ ਨੂੰ ਸਿੜੀ ਜਾਂਦੀਆਂ ਸੀ। ਹਾਂਜੀ ਆ ਸੀਟ ਜਿੰਨੀ ਉੱਪਰ ਹੁਣ ਕੋਈ ਰਹਿੰਦਾ? ਉੱਤੇ ਹਾਲੇ ਇੱਧਰ ਅੱਛਾ ਅੱਛਾ, ਉੱਤੇ ਵੀ ਕਮਰੇ ਨੇ? ਹਾਂਜੀ ਉੱਤੇ ਵੀ ਕਮਰੇ ਅੱਛਾ, ਉੱਤੇ ਕਿੰਨੇ ਕਮਰੇ ਨੇ? 2 ਸਹੀ ਸਹੀ ਸਹੀ। ਦਰਵਾਜ਼ੇ ਦੀ ਬਣਾ ਇਹ ਵੇਖੋ ਜੀ, 6-6 ਫੁੱਟ 7-7 ਫੁੱਟ ਦਾ ਬਾਲਾ ਹੈ। ਕੋਈ ਛਤੀਰੀ ਨਹੀਂ ਹੈ। ਇਹ ਕਮਰੇ ਤਾਂ ਕਾਫੀ ਠੰਡੇ ਹੁੰਦੇ ਹੋਣੇ ਗਰਮੀਆਂ ਨੂੰ। ਜਾਫ ਠੰਡੇ ਹਾਂ, ਪਤਾ ਹੀ ਨਹੀਂ ਗਰਮੀ ਅੱਛਾ ਜੀ। ਸਰਦੀਆਂ ਨੂੰ ਨਿੱਕੇ। ਦੇਖੇ ਹਾਂ ਨਹੀਂ ਕੰਦਾ ਨੇ ਉਹ ਹੀ ਬਾਲੇ ਦੇ 100 ਸਾਲ ਪੁਰਾਣੇ ਸਹੀ ਸਹੀ ਸਹੀ। ਇਸ ਤਰ੍ਹਾਂ ਹੀ ਸਾਰੇ ਕਮਰਿਆਂ 'ਚ ਕੋਈ ਚੀਜ਼ ਨਹੀਂ ਚੇਂਜ ਕੀਤੀ? ਨਾ ਕੋਈ ਚੀਜ਼ ਮਾਸ਼ਾਅੱਲਾ ਜੀ, ਠੀਕ ਹੋ ਗਿਆ ਜੀ। ਅੱਛਾ ਜੀ, ਇਹ ਕਿਹੜੀ ਗਲੀ ਹੈ? ਉਹ ਜੱਪੀ ਜੀ ਉਹਦਾ ਨਾਮ ਜੀ ਫੌਜਾ ਸਿੰਘ ਕਿਆਂ ਦੀ। ਹਾਂ ਇਹਨਾਂ ਦੇ ਵੀ ਵਾਲਦ ਦਾ ਨਾਂ ਬੂਟਾ ਸਿੰਘ ਸੀ। ਨਹੀਂ ਉਹਨਾਂ ਦਾ ਤਾਂ ਮਕਾਨ ਉਧਰ ਹੈ ਨਾ ਨਹੀਂ ਨਹੀਂ ਇਹ ਸਾਦਕ ਦਾ ਉਹ ਸਾਹਮਣਾ ਮਕਾਨ ਜਿਹਾ ਚੇਂਜ ਕਰ ਗਏ ਨੇ ਅੱਛਾ, ਉਹ ਸਾਹਮਣਾ ਇਹ ਹੁਣ ਪਲਸਤਰ ਕਰ ਗਏ ਅੱਛਾ ਅੱਛਾ ਅੱਛਾ, ਇਹ ਸਾਹਮਣਾ ਘਰ ਸੀ? ਆ ਸਾਹਮਣਾ ਘਰ ਅੱਛਾ, ਇਹ ਲੰਬੜਦਾਰਾਂ ਦਾ ਸੀ। ਫੌਜਾ ਸਿੰਘ ਸਹੀ ਸਹੀ ਸਹੀ। ਅੱਛਾ, ਇਹ ਗਲੀ ਦੇ ਵਿੱਚ ਘਰ ਸੀ ਇਹਨਾਂ ਦਾ, ਫੌਜਾ ਸਿੰਘ ਕਿਆਂ ਦਾ ਜੀ। ਇਹ ਗੋਠ ਵਾਲਾ ਘਰ ਸੀ ਜੀ ਤੁਹਾਡਾ, ਫੌਜਾ ਸਿੰਘ ਕਿਆਂ ਦਾ। ਇਹ ਗਲੀ ਜਾਂਦੀ ਹੈ ਜੀ ਥੱਲੇ ਨੂੰ ਪਿੰਡ ਦੇ ਵਿੱਚੋਂ। ਅੱਛਾ ਜੀ, ਕਿਹੜੇ ਇਲਾਕੇ ਦੇ ਆਪਾਂ ਆਏ? ਇਹ ਵੀ ਇੰਡੀਆ, ਇਹ ਵੀ ਪੁਰਾਣਾ ਘਰ ਨਹੀਂ ਹੈ? ਆ ਇਹ ਵੀ ਪੁਰਾਣਾ ਇਹ ਕਿਹਨਾਂ ਦਾ ਸੀ? ਇਹਨਾਂ ਦਾ? ਇਹ ਜੀ ਪਤਾ ਜੇ ਹੈ ਪੁਰਾਣਾ ਘਰ ਸਹੀ, ਇਹ ਚੈੱਕ ਕਰ ਲਓ ਤੁਸੀਂ। ਨਹੀਂ ਬਸ ਠੀਕ ਹੈ। ਹਾਂ ਇਹ ਵੀ ਪੁਰਾਣੀ ਇਮਾਰਤ ਹੀ ਆ ਵੀ ਉਹ ਫੌਜਾ ਸਿੰਘ ਦੇ ਘਰ ਦੇ ਨਾਲ ਹੈ ਨਾ ਆਪਣਾ ਟਿਪ ਟਾਪ ਕੀਤੀ ਹੈ ਪੁਰਾਣਾ ਹੀ ਇਹ ਮਹੱਲਾ ਸਾਰਾ ਪੁਰਾਣਾ ਹੀ ਹੈ। ਇਹ ਪੁਰਾਣਾ ਸਾਰਾ ਜੀ ਸਹੀ ਸਹੀ ਸਹੀ। ਆ ਸਾਹਮਣਾ ਘਰ ਵੀ ਪੁਰਾਣਾ ਇੱਥੋਂ ਦਾ ਵੀ ਪੁਰਾਣਾ ਮਾੜੀ ਠਾਕਰਾਂ ਪਿੰਡ ਦੇ ਵਿੱਚ ਫਿਰ ਰਹੇ ਆ ਜੀ ਇਸ ਟਾਈਮ। ਪੁਰਾਣੀਆਂ ਗਲੀਆਂ, ਆ ਤਾਂ ਕੱਚੀਆਂ ਹੁੰਦੀਆਂ ਇਹ ਵੀ ਪੁਰਾਣਾ ਘਰ ਹੈ ਜੀ। ਇਹਦਾ ਦਰਵਾਜ਼ਾ ਚੈੱਕ ਕਰੋ, ਕਿੰਨਾ ਜ਼ਬਰਦਸਤ। ਇਹ ਜੀ ਇਸ ਟਾਈਮ ਅਸੀਂ ਮਾੜੀ ਠਾਕਰਾਂ ਪਿੰਡ ਦੇ ਵਿੱਚ ਮੌਜੂਦ ਆ ਤੇ ਇੱਥੇ ਇਹ ਬਜ਼ੁਰਗ ਨੇ ਬੈਠੇ। ਅਸੀਂ ਇਹਨਾਂ ਦਾ ਇੰਟਰਵਿਊ ਲਵਾਂਗੇ, ਇਹਨਾਂ ਬਜ਼ੁਰਗਾਂ ਦਾ।
ਇਹਨਾਂ ਦੀ 100 ਸਾਲ ਉਮਰ ਹੈ ਤੇ ਇਹ ਮਾੜੀ ਠਾਕਰਾਂ ਦੀ ਇਹਨਾਂ ਦੀ ਪੈਦਾਇਸ਼ ਹੈ। ਸਾਰੇ ਸਿੱਖਾਂ ਨੂੰ ਜਾਣਦੇ ਨੇ ਆ ਤੇ ਇਹ ਜਿਹੜੇ ਬਜ਼ੁਰਗ ਇੱਥੇ ਵੇਖਦੇ ਪਏ ਨੇ ਤੁਹਾਨੂੰ ਸਾਰੇ, ਇਹ ਕਿਹੜਾ ਇਲਾਕਾ ਹੈ ਜੀ ਆਪਣਾ ਪਿੱਛੇ ਪਿੰਡ? ਗੁਰਦਾਸਪੁਰ ਦਾ ਤੇ ਵਜ਼ੀਰ ਚੱਕ ਜਿਹੜਾ ਵਜ਼ੀਰ ਚੱਕ ਪਿੰਡ, ਵਜ਼ੀਰ ਚੱਕ ਪਿੰਡ। ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਅੱਛਾ, ਤਹਿਸੀਲ ਬਟਾਲਾ। ਤੁਹਾਡਾ ਵੀ ਆਪਣਾ ਪਿੰਡ ਵੇਖਣ ਨੂੰ ਦਿਲ ਕਰਦਾ? ਬਿਲਕੁਲ ਕਰਦਾ ਹੈ। ਬਜ਼ੁਰਗੋ ਕੀ ਨਾਮ ਹੈ ਆਪਣਾ? ਮੇਰਾ ਨਾਮ ਮੁਹੰਮਦ ਅਲੀ। ਤੁਹਾਡੇ ਵਾਲਦ ਦਾ ਕੀ ਨਾਮ ਹੈ? ਵਾਲਿਦ ਦਾ ਮੇਰੇ ਮੂਸਾ ਸੀ। ਦਾਦੇ ਦਾਦੇ ਦਾ ਝੰਡਾ ਸੀ। ਝੰਡਾ। ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋ, ਹਾਂ ਪੁਰਾਣੀਆਂ ਗੱਲਾਂ ਪੁੱਛਣੀਆਂ ਪਿੰਡ ਦੀਆਂ। ਅੱਛਾ ਦੱਸੋ। ਇੱਥੇ ਕਿਹੜੇ ਕਿਹੜੇ ਲੋਕ ਵਸਦੇ ਸੀ? ਇੱਥੇ ਹਾਂਜੀ। ਇੱਥੇ ਜਨਾਬ ਸਿੱਖ ਵਸਦੇ ਸਨ, ਬਾਬਰ ਵਸਦੇ ਸਨ, ਹਾਂਜੀ, ਹਾਂਜੀ। ਹੋਰ ਮੁਸਲਮਾਨ ਸਨ, ਸਾਈ ਸਨ, ਹੋਰ ਕੀ। ਕਿਹੜੇ ਕਿਹੜੇ ਸਿੱਖ ਸਨ ਇੱਥੇ? ਇੱਥੇ ਸਿੱਖ ਜਿਹੜੇ ਸਨ, ਇੱਥੇ ਵਿਰਕ ਜ਼ਾਤ ਸੀ ਉਹਨਾਂ ਦੀ। ਅੱਛਾ। ਉਹ ਸਾਰੇ ਵਿਰਕ ਸਨ ਸਾਡੇ ਪਿੰਡ ਦੀ। ਕੀ ਕੀ ਨਾਂ ਸੀ ਉਹਨਾਂ ਦੇ? ਇੱਕ ਦਾ ਨਾਂ ਸ਼ਿੰਗਾਰ ਸਿੰਘ ਸੀ, ਅੱਛਾ ਉਹ ਵੱਡਾ ਸੀ ਸਾਰੇ ਪਿੰਡ ਤੋਂ। ਅੱਛਾ ਉਹਦਾ ਇੱਕ ਭਰਾ ਸੀ ਬੀਜਾ ਸਿੰਘ ਸੀ, ਅੱਛਾ ਹਾਂਜੀ। ਇੱਕ ਸਰਜੂਲ ਸਿੰਘ ਸੀ, ਅੱਛਾ ਇੱਕ ਆਪਣਾ ਬੂਟਾ ਸਿੰਘ ਸੀ, ਅੱਛਾ ਇੱਕ ਕੁੜੀਆਂ ਨਾਮ ਭੁੱਲ ਗਏ ਨੇ, ਹਾਂ, ਇੱਕ ਉਹ- ਬੂਲਾ ਸਿੰਘ ਸੀ। ਅੱਛਾ। ਲੰਬੜਦਾਰ ਕਿੰਨੇ ਸੀ ਲੰਬੜਦਾਰ? ਨੰਬਰ ਦਾ ਹਾਂਜੀ। ਨੰਬਰ ਦਾ ਨਾਮ ਫੌਜਾ ਸਿੰਘ ਸੀ, ਅੱਛਾ, ਫੌਜਾ ਸਿੰਘ। ਹਾਂ। ਕਿੰਨੇ ਲੰਬੜਦਾਰ ਸੀ ਉਹਦੇ ਪਿੰਡ ਨਾਲ ਦਾ ਦੇ? ਬੂਟਾ ਸਿੰਘ ਸੀ, ਬੂਟਾ ਸਿੰਘ ਵੀ ਸੀ। ਬੂਟਾ ਸਿੰਘ ਨੰਬਰਦਾਰ। ਸਹੀ ਸਹੀ ਸਹੀ। ਜ਼ਮੀਨ ਵਾਲੇ ਕਿਹੜੇ ਸਿੱਖ ਸੀ ਇੱਥੇ? ਹਾਂ, ਸਾਰੇ ਸਿੱਖ ਜ਼ਮੀਨ ਭਾੜੇ ਵਾਲੇ ਸਨ ਸਾਰੇ ਪਿੰਡ ਦੇ। ਅੱਛਾ ਆ ਸਭ ਆਪਣੇ ਬਾਪ, ਕਿਸੇ 10 ਕਿੱਲੇ, ਕਿਸੇ ਮੁਰੱਬਾ, ਕਿਸੇ 2 ਮੁਰੱਬੇ, ਕਿਸੇ ਇਸ ਤਰ੍ਹਾਂ ਕਰਕੇ ਸਾਰੇ ਮਾਲਕ ਸਨ। ਫੌਜਾ ਸਿੰਘ ਦੇ ਕਿੰਨੇ ਮੁੰਡੇ ਸੀ? ਹਾਂ, ਫੌਜਾ ਸਿੰਘ ਦੇ। ਫੌਜਾ ਸਿੰਘ ਦੇ, ਹਾਂਜੀ। ਫੌਜਾ ਸਿੰਘ ਦੇ ਬੁੱਢੇ ਹੋਰ ਤੇ ਨਹੀਂ ਪਤਾ ਕਿਹਦੇ, ਇੱਕ ਦੋ ਦਾ ਭਰਾ ਸੀ ਕੇਰ ਸਿੰਘ। ਅੱਛਾ ਉਹ ਇੱਥੋਂ ਜਿਸੇ ਗਏ ਨੇ ਨਾ ਰਾਤ, ਉਹਦੇ ਆ ਆਪਣਾ ਸਤਲੇ ਤੋਂ ਅੱਗੇ ਕਿਹੜਾ ਸਾਹਿਬ ਆਉਂਦਾ ਹੈ, ਮੱਜੂ ਚੱਕ ਮੱਜੂ ਚੱਕ ਵਿਆਹ ਸੀ। ਕੌਣ? ਫੌਜਾ ਸਿੰਘ ਦਾ ਭਰਾ ਕੇਰ ਸਿੰਘ, ਅੱਛਾ ਪਰਿਵਾਰ ਸੀ, ਘੁਲਦਾ ਹੁੰਦਾ ਸੀ। ਅੱਛਾ ਉੱਥੇ ਵਿਆਹ ਸੀ ਉਹਦੇ ਸਾਡੇ ਪਿੰਡ 'ਚ ਫਿਰ ਰਾਤ ਆਏ ਨੀ। ਪਰੇ ਭਾਈ ਦੇ ਪਿੰਡ ਦੇ ਵਿੱਚ, ਕਾਦੇ ਵਾਸਤੇ? ਪਰੇ ਸਿੱਖਾਂ ਦੇ ਭਾਈ ਸਾਰੇ ਪਿੰਡ ਦੇ ਈਸਾਈ ਮੁਸਲਮਾਨ। ਹੂੰ। ਉਹਨਾਂ ਆਖਿਆ ਗੱਲ ਇਹ ਭਾਈ ਤੁਹਾਡਾ ਪਾਕਿਸਤਾਨ ਬਣ ਗਿਆ ਹੈ। ਅੱਛਾ ਹਾਂਜੀ, ਹੁਣ ਸਾਡੇ ਨਾਲ ਕੀ ਕਰਦੇ ਹੋ? ਹਾਂਜੀ। ਹੂੰ। ਮੇਰਾ ਦਾਦਾ ਸੀ ਸੁਲਤਾਨ, ਅੱਛਾ ਮੇਰੇ ਦਾਦੇ ਦਾ ਭਰਾ, ਉਹ ਚੌਧਰੀ ਬੰਦਾ ਸੀ ਪਿੰਡ ਦੇ ਵਿੱਚ। ਅੱਛਾ ਉਸ ਨੇ ਆਖਿਆ ਸਰਦਾਰੋ ਗੱਲ ਸੁਣੋ, ਜੇ ਤੇ ਹੈ ਮੁਸਲਮਾਨ ਤੁਹਾਨੂੰ ਮਾਰਨ ਵਾਸਤੇ ਤੇ ਅਸੀਂ ਅੱਗੇ ਹੋਵਾਂਗੇ, ਅੱਛਾ। ਤੇ ਜੇ ਕੋਈ ਤੁਹਾਡਾ ਕੋਈ ਸਿੱਖ ਹਾਂਜੀ। ਸਿੱਖ ਸਾਨੂੰ ਮਾਰਨ ਆਇਆ ਤੇ ਫਿਰ ਤੁਸੀਂ ਅੱਗੇ ਹੋਣਾ ਹੈ। ਸਹੀ। ਮੈਂ ਕਿਹਾ ਬਿਲਕੁਲ ਠੀਕ ਹੈ। ਲੋ ਜੀ ਸਾਰੇ ਆਪ ਆਪਣੀ ਘਰੋਂ ਘਰੀ ਟੁਰ ਗਏ। ਰਾਤ ਜਿਸ ਰਹਿੰਦੀ ਹੋਈ ਤੇ ਇੱਧਰੋਂ ਬਾਲਾਂ ਦੀ ਆਵਾਜ਼ ਵੀ ਆਵੇ, ਅੱਛਾ ਰੋਂਦਿਆਂ ਦੀ। ਵੇਖਿਆ ਤੇ ਜਥੇ ਦਾ ਜਥਾ ਲਗਾ ਆਵੇ, ਹਾਂਜੀ। ਉਹ ਆਪਣਾ ਕੀ ਪਿੰਡ ਦਾ ਨਾਮ ਬਤਾਲੇ ਦਾ ਸਹਿਸਰਾ, ਹੂੰ। ਸਹਿਸਰੇ ਦਾ ਸੀ, ਸਹਿਸਰੇ ਦੇ ਬੰਦੇ ਸਾਰੇ। ਉਹ ਸਾਡੇ ਪਿੰਡ ਦਾ ਇੱਕ ਸਿੱਖ ਸੀ ਕਪੂਰ ਸਿੰਘ, ਉੱਥੇ ਸਹਿਸਰੇ ਵਿਆਹਿਆ ਸੀ। ਅੱਛਾ ਉਹਦਾ ਜਿਹੜਾ ਸਾਲਾ ਸੀ ਉਹ ਬੜਾ ਬਦਮਾਸ਼ ਬੰਦਾ ਸੀ, ਅੱਛਾ ਬੜਾ ਵੱਡਿਆ ਪਰੋੜਿਆ। ਉਹ ਆਇਆ ਪਿੰਡ ਕੁੜੀ ਆਵੇ ਮਗਰ ਤੇ ਚੜੇ ਨੇ ਪਠਾਨ ਛੁਰੇ ਲੈ ਕੇ ਵੱਢੀ ਲਗੇ ਉਹਦੇ, ਤੁਸੀਂ ਬੈਠੇ ਹੋ ਲੋ ਸਿਰ ਸਾਰਾ ਪਿੰਡ ਹੀ ਖਾਲੀ ਹੋ। ਜਿਹਦੇ ਹਿੰਦੂ ਸਿੱਖ ਸਨ ਨਾ, ਹਾਂਜੀ। ਸਭ ਸਿੱਖ ਬਾਬਰ ਸਭ ਰਾਤੋਂ ਰਾਤ ਹੀ ਨਿਕਲ ਗਏ। ਨਿਕਲ ਗਏ। ਆ ਕਿਸੇ ਨੂੰ ਕੁਛ ਨਹੀਂ ਆਖਿਆ। ਸਾਡੇ ਕੋਲ ਫੌਜਾ ਸਿੰਘ ਘੋੜਾ ਲੈ ਗਿਆ। ਕਿਹਦੇ ਕੋਲੋਂ? ਆਹੋ, ਤੁਹਾਡੇ ਕੋਲੋਂ? ਇਹਨਾਂ ਦੇ ਮੇਰਾ ਬਾਪ ਦਾਦੇ ਮੇਰਾ ਚਾਚਾ ਸੀ ਵਾਲਾ ਬਖਸ਼ੇ ਦੂਰ, ਅੱਛਾ। ਉਹ ਟਾਗਾ ਵਾਦੇ ਹੁੰਦੇ ਸਾਰੇ, ਅੱਛਾ ਤੇ ਟਾਗੇ ਦਾ ਘੋੜਾ ਸੀ। ਉਹ ਫੌਜਾ ਸਿੰਘ ਨੰਬਰਦਾਰ ਆਇਆ, ਆਖਣ ਲੱਗਾ ਬਾਬੇ ਸਾਡੇ ਨੂੰ, ਚੌਧਰੀ ਗੱਲ ਸੁਣ, ਮੈਨੂੰ ਘੋੜਾ ਦੇ ਦੇ, ਤੇਰੀ ਨੂੰਹ ਦੇ ਘਰ ਕੋਈ ਬੱਚਾ ਹੋਣਾ ਲੈ, ਅੱਛਾ ਉਹ ਤੁਰ ਨਹੀਂ ਸਕਦੀ। ਬਾਬਾ ਖੋਲਾ ਘੋੜਾ, ਕਾਠੀ ਕੁੱਟੀ ਸਾਡੇ ਕੋਲ ਕੋਈ ਨਹੀਂ। ਅਸੀਂ ਤੇ ਟਾਗੇ ਵਾਲਾ ਉਸੇ 300 ਰੁਪਈਆ ਦਿੱਤਾ। ਬਾਬਾ ਖਗਰ ਨਹੀਂ ਅਸਾਂ ਨਹੀਂ ਪੈਸਾ ਲੈਣਾ, ਪੈਸੇ ਨਹੀਂ ਲੈਣੇ। ਨਹੀਂ ਲੈ ਸਾਨੂੰ। ਹੈਂ? ਉਹ ਆਖਿਆ ਸਰ ਚੌਧਰੀ ਵਾਜਾ ਹੋਣਾ ਹੀ ਨਹੀਂ, ਤੂੰ ਪੈਸੇ ਲੈ।
ਉਹ ਘੋੜਾ ਲੈ ਗਿਆ, ਜਾ ਕੇ ਆਪਣਾ ਸੱਚੇ ਸੌਦੇ ਜਾ ਕੇ ਉਹਨਾਂ ਦਾ ਕੱਪ ਬਣਿਆ, ਅੱਛਾ ਚੂੜਕਾਰੇ ਸੱਚੇ ਸੌਦੇ। ਉੱਥੇ ਕੱਪ ਦੇ ਵਿੱਚ ਉੱਥੇ ਕਿਹੜੇ ਟੁੱਟ ਰਾ ਗਏ ਨੇ ਪਤਾ। ਬੂਟਾ ਸਿੰਘ ਹਾਂਜੀ ਆਪਦਾ ਮਾਲ ਸੀ ਬੂਟਾ ਸਿੰਘ। ਉਹਨੂੰ ਵੇਖਿਆ ਤੁਸੀਂ? ਮੈਂ ਨਹੀਂ ਵੇਖਿਆ। ਅੱਛਾ ਨਹੀਂ ਵੇਖਿਆ। ਹਾਂ ਮੈਂ ਨਹੀਂ ਵੇਖਿਆ। ਫੌਜਾ ਸਿੰਘ ਕਿੱਦਾਂ ਦਾ ਬੰਦਾ ਸੀ ਫੌਜਾ ਜਾਂ ਸਿੰਘ ਕੇਰ ਸਿੰਘ ਕਿੱਦਾਂ ਦਾ ਸੀ? ਹਾਂ, ਬਸ ਮੇਰੇ ਜਿਹੜਾ ਸੀ ਲੱਭਾ ਅੱਛਾ ਬਸਰੇ ਕਰਦਾ ਹੀ ਸੀ, ਦਾੜੀ ਉਸੇ ਰੱਖੀ ਸੀ, ਉਹ ਇੱਥੇ ਬਰੇਟ ਕੇ ਗੁੱਡੀ ਵਿੱਚ ਤੋਂ ਛੱਡਦਾ ਸੀ। ਅੱਛਾ ਹਾਂਜੀ ਤੇ ਆਪਣਾ ਪੇਟ ਦੇ ਵਿੱਚ ਉਹ ਐਡਾ ਸੀ ਕਿ ਕਿਸੇ ਦਾ ਕੋਈ ਸਾੜੇ ਸਵਾੜੇ ਕੋਈ ਜਾਇ ਗੱਲ ਸੁਣ ਕੰਮ ਕਿਸੇ ਦਾ ਹੋਵੇ ਨਾ ਹਾਂਜੀ ਤਾਂ ਉੱਥੇ ਹੀ ਰਫਾ ਸਫਾ ਕਰ ਆਉਂਦਾ ਸੀ। ਅੱਛਾ ਐਡਾ ਪਿੰਡ ਦਾ ਹਮਦਰਦ ਸੀ। ਸਹੀ। ਤੇ ਉਹ ਤੇ ਕੁਦਰਤ ਦੇ ਨਾਲ ਬਦਲੇ ਗਏ ਉਹਨੂੰ। ਤੇ ਜਿਹੜਾ ਕੇਰ ਸਿੰਘ ਸੀ ਹਾਂਜੀ ਉਹਦਾ ਭਰਾ ਕੇਰ ਸਿੰਘ ਆਹੋ ਉਹ ਕਿੱਦਾਂ ਦਾ ਸੀ? ਉਹ ਜਵਾਨ ਸੀ ਪੂਰਾ ਤੁਹਾਡੇ ਵਰਗਾ ਜਵਾਨ ਸੀ। ਅੱਛਾ ਹਾਂਜੀ ਤੇ ਕੋਲਾਟੀਆ ਸੀ, ਕੋਲਦਾ ਦਾ ਸੀ। ਅੱਛਾ ਹਾਂ ਇੱਥੇ ਉਦੋਂ ਆਪਣਾ ਇੱਕ ਸਿੱਖ ਥਾਣਦਾਰ ਲੱਗਾ ਸੀ, ਉਹਦਾ ਭਰਾ ਉਹ ਆਪਣਾ ਲਿਆ ਸੀ ਉਹਦਾ ਕੋਲ ਵਾਸਤੇ ਸਾਡੇ ਇੱਥੇ। ਅੱਛਾ ਹਾਂ ਹਾਂ ਤਾਂ ਉਹਦੇ ਨਾਲ ਘੁਲਿਆ, ਬਾਹਰ ਵੀ ਬੇਲਿਆ ਸ਼ੈਲੇ ਤੇ ਘੁਲਦਾ ਹੁੰਦਾ ਸੀ, ਉਹ ਜਵਾਨ ਸੀ। ਤੁਹਾਡੇ ਪਿੰਡ ਮੇਲਾ ਲੱਗਦਾ ਸੀ? ਹੈਂ ਇੱਥੇ ਮੇਲਾ ਲੱਗਦਾ ਸੀ? ਨਹੀਂ ਮੇਲਾ ਨਹੀਂ, ਮੇਲੇ ਦੇ ਲੱਗਦੇ ਸਾਡੇ ਤੇ ਦਰਬਾਰਾਂ ਦੇ ਉੱਤੇ। ਹੂੰ ਬਾਹਰਾਂ ਉਹ ਮੇਲੇ 'ਚ ਨਹੀਂ ਸੀ ਘੁਲਿਆ। ਅੱਛਾ ਉਹ ਥਾਣੇਦਾਰ ਸੀ ਗੁਰਦਿਆਲ ਸਿੰਘ ਲੱਗਾ ਸਾਡੇ ਇੱਥੇ। ਹਾਂ ਗੁਰਦਿਆਲ ਸਿੰਘ ਥਾਣੇਦਾਰ ਲੱਗਾ ਸੀ ਸਾਡੇ। ਅੱਛਾ ਉਹਦਾ ਭਰਾ ਸੀ ਕਲਾਟੀਆ। ਸਹੀ। ਉਹ ਬੰਦਿਆਂ ਕੋਲ ਆਉਂਦਾ ਜਾਂਦੇ ਉਸ ਆਖਿਆ ਉਹ ਜੋੜ ਵੇਚਦੇ ਤੱਕ ਉਹਦੇ ਨਾਲ। ਹੂੰ। ਹਾਂਜੀ ਉਹ ਟਾ ਗਿਆ ਅੱਛਾ ਅੱਛਾ ਅੱਛਾ। ਉਹਨੂੰ। ਇਹਨਾਂ ਦਾ ਘਰ ਕਿਹੜੀ ਸਾਈਡ ਤੇ ਸੀ ਫੌਜਾ ਸਿੰਘ ਦਾ? ਇਹਨਾਂ ਦਾ ਘਰ ਫੌਜਾ ਸਿੰਘ ਦੀ ਘਾਟੀ ਚੜ੍ਹ ਗਈ, ਹੂੰ ਪਿੰਡ ਦੇ ਵਿੱਚ ਘਾਟੀ ਹੈ। ਅੱਛਾ ਤੇ ਜੇ ਘਾਟੀ ਚੜ੍ਹ ਗਈ, ਚੜ੍ਹਦੇ ਜਾ ਕੇ ਉੱਥੇ ਸੀਰੀ ਤੇ ਜਾ ਕੇ ਨਾ ਹਾਂਜੀ। ਸੀਰੀ ਤੇ ਜਾ ਕੇ ਇੱਥੇ ਇਹਨਾਂ ਦਾ ਮਕਾਨ ਸੀ। ਜ਼ਮੀਨ ਹਾਂ ਉਹ ਕਿੱਧਰ ਸੀ ਇਹਨਾਂ ਦੀ? ਉਹਦੀ ਹਾਂਜੀ ਜ਼ਮੀਨ ਹੁਣ ਮੈਨੂੰ ਕੀ ਪਤਾ ਲੱਗਦਾ, ਜ਼ਿਮੀਦਾਰ ਸੀ, ਮਾਲਕ ਸੀ। ਹਾਂਜੀ ਇਸ ਤਰ੍ਹਾਂ ਪਿੰਡ ਦੇ ਵਿੱਚ ਸਾਰਿਆਂ ਦੀ ਕਿਸੇ ਉਧਰ ਮੁਰੱਬਾ, ਕਿਸੇ ਦਾ ਉਧਰ ਮੁਰੱਬਾ, ਕਿਸੇ ਦਾ ਡਰੋ ਪਾਰ, ਕਿਸੇ ਦਾ ਉਲਾਰ। ਹਾਂਜੀ ਇਸ ਤਰ੍ਹਾਂ ਖਿਲਰੇ ਭੁੱਲ ਰਹੇ ਸਾਰੇ। ਅੱਛਾ 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 ਅੱਛਾ। ਹੋਰ ਕੋਈ ਪਿੰਡ ਦੀ ਗੱਲ ਯਾਦ ਆ ਉਦੋਂ ਦੀ? ਉਹਨਾਂ ਦੀ ਗੱਲ ਯਾਦ ਹੈ ਵੇ ਕਿ ਸਾਡੇ ਪਿੰਡ ਦੇ ਵਿੱਚ ਸਿੱਖ ਸਨ, ਉਹ ਜ਼ਿਮੀਦਾਰ ਸਨ, ਮਾਲਕ ਸਨ, ਅੱਛਾ ਲੇਕਿਨ ਕਿਸੇ ਨੂੰ ਤੰਗ ਨਹੀਂ ਸਨ ਕਰਦੇ। ਅੱਛਾ ਮੁਸਲਮਾਨ ਜਿਹੜੇ ਸਨ, ਮੁਸਲਮਾਨਾਂ ਕੋਲ ਵੀ ਰਹਿੰਦੇ ਹੁੰਦੇ ਸਨ। ਅੱਛਾ ਉਹ ਬੜੇ ਭਲੇ ਮਨਸ ਜੱਟ ਜਿਹੜੇ ਸਨ। ਹਾਂਜੀ ਅੱਛਾ ਤੇ ਸਾਡੇ ਕੋਲ ਨਿੱਕਾ ਜਿਹਾ ਪਿੰਡ ਰਾਜੇ ਭੁੱਲਾ, ਨਿੱਕਾ ਜਿਹਾ ਪਿੰਡ ਇੱਥੋਂ ਡਰਦੇ ਹੁੰਦੇ ਸਨ, ਇਹ ਚੋਰ ਹੁੰਦੇ ਸਨ ਇੱਥੇ। ਅੱਛਾ ਤੇ ਸਾਡੇ ਬੰਦੇ ਸੀ ਬੜੇ ਗਰੀਬ ਦੀ ਮਦਦ ਕਰਦੇ ਸਨ। ਕਿਸੇ ਕਮੀ ਦੇ ਵਿਆਹ ਸ਼ਾਦੀ ਹੋਣਾ ਉਹਨਾਂ ਦੀ ਮਦਦ ਕਰਨੀ, ਬਾਲਣ ਦੇਣਾ, ਪੈਸੇ ਦੇਣੇ, ਦਾਣੇ ਦੇਣੇ। ਹਾਂਜੀ ਸਹੀ। ਬੜੇ ਅੱਛੇ, ਬੜੇ ਸਲੂਕ ਵਾਲੇ ਬੰਦੇ ਸਨ, ਬੜੇ ਚੰਗੇ। ਜਿਵੇਂ ਹੁਣ ਸਾਡਾ ਨਾਲ ਹੋ ਗਿਆ ਨਾ, ਹਾਂਜੀ ਅੱਜ ਜਿਹੜੇ ਬਹਾਦਰ ਆਏ ਨੇ ਅੱਛਾ ਇਹ ਵੀ ਸਾਡੇ ਨਾਲ ਉਸੇ ਤਰ੍ਹਾਂ ਹੋ ਗਏ ਨੇ। ਅੱਛਾ। ਤੇ ਉਹਨਾਂ ਨਾਲ ਉਹ ਲੋਕ ਯਾਦ ਆਉਂਦੇ ਨੇ? ਹਾਂ ਉਹ ਲੋਕ ਯਾਦ ਆਉਂਦੇ ਨੇ ਤੁਹਾਨੂੰ? ਵੇਖੋ ਜੀ ਗੱਲ ਵੇ ਉਹ 70-75 ਸਾਲ ਹੋ ਗਏ ਨੇ, ਗੱਲਾਂ ਭੁੱਲ ਗਈਆਂ। ਉਹ ਜੀ ਸਾਰੇ ਯਾਦ ਹੀ ਆਉਂਦੇ ਨੇ। ਹਾਂਜੀ ਇਹਨੂੰ ਬਾਜ਼ਰ ਕੇ ਪੁੱਛੇ ਨਾਲ ਵੀ ਸਾਡਾ ਪਿੰਡ ਫਲਾਣੇ ਸਾਹ ਸੀ, ਜੀ ਸੀ, ਉਹ ਸੀ। ਹਾਂਜੀ ਉਹ ਹਲੇ ਵੀ ਆਪਣੇ ਪਿੰਡ ਨੂੰ ਯਾਦ ਕਰਦੇ ਨੇ? ਅੱਛਾ ਉਹ ਇਹਦਾ ਫੌਜਾ ਸਿੰਘ ਇਹਦਾ ਦਲੇਰ ਸੀ। ਸਾਡੇ ਪਿੰਡੋਂ ਇੱਕ ਬਰਾਸੀ ਸੀ, ਅੱਛਾ ਉਹਦੀ ਨੂੰਹ ਟੁਰ ਗਈ। ਹਾਂਜੀ ਉਹਦੀ ਨੂੰਹ ਟੁਰ ਗਈ। ਅੱਛਾ ਉਹ ਚੂੜ ਕਾਲੇ ਦੇ ਕੋਲ ਇੱਕ ਬਗੜਾ ਹੈ, ਅੱਛਾ ਉੱਥੇ ਉਹ ਪੰਸਾਲ ਵੀ ਸੀ, ਉਹ ਲੈ ਗਿਆ ਸੀ। ਹੂੰ ਉਹ ਜਨਾਬ ਫਿਰ ਉੱਥੇ ਡਾਕੇ ਦਾ ਪਰਚਾ ਹੋ ਗਿਆ। ਸਾਡਾ ਬਾਬਾ ਵੀ ਗਿਆ ਸੀ, ਬਾੜੀ ਵਾਲਾ ਪਿੰਡ ਹੈ, ਸਾਡੇ ਬਾਬੇ ਦੇ ਰਿਸ਼ਤੇਦਾਰ ਸਨ ਉੱਥੇ ਬਾੜੀ ਵਾਲੇ, ਉਹਦੇ ਨਾਲ ਉਹ ਬਗਲਾ ਹੈ। ਅੱਛਾ ਹਾਂਜੀ ਪਾਣੀ ਛੱਡਦਾ ਸੀ। ਉਹ ਇੱਥੋਂ ਬਾਬਾ ਸਾਡਾ ਗਿਆ ਨਾਲ, ਉਹ ਕਪੂਰ ਜਿਹੜਾ ਸੀ ਨਾ ਜਿਹਦੇ ਸਾਲਾ ਆਇਆ ਸੀ ਇੱਥੇ, ਅੱਛਾ ਉਹਦੇ ਸਹੁਰਿਆਂ ਨੂੰ ਮਾਰ ਕੇ ਮਿਲੇ ਸਨ ਮੁਰੱਬੇ, ਉਹ ਵੀ ਅੱਛਾ। ਉੱਥੇ ਸਾਰੇ। ਹੂੰ ਉਹ ਨਾਲ ਉਹ ਕਪੂਰੇ ਨੂੰ ਲਿਆ, ਹੂੰ ਨਾਲ ਸਾਡਾ ਬਾਬਾ ਗਿਆ, ਨਾਲ 5-4 ਬਰਾਸੀ ਗਿਆ। ਅੱਛਾ ਉੱਥੋਂ ਜਾ ਕੇ ਕੁੜੀ ਜਿਹੜੀ ਫੜ ਕੇ ਲੈ ਇੱਥੇ ਲੈ ਦੀ, ਇੱਥੇ ਲਿਆ ਕੇ ਕੁੜੀ ਉਹਨਾਂ ਦੇ ਕੋਲ ਨਾ ਰਹਿ ਦਿੱਤੀ। ਉਹ ਕਿਸੇ ਸਾਥ ਤੋਂ ਡੱਕ ਦਿੱਤਾ।
ਕਿ ਇਹਨੂੰ ਕੋਈ ਲੈ ਨਾ ਜਾਏ। ਪਰਚਾ ਹੋ ਗਿਆ, ਅੱਛਾ ਪਰਚਾ ਹੋ ਗਿਆ। ਪਰਚਾ ਹੋ ਗਿਆ। ਪੁਲਿਸ ਉੱਥੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪਿੰਡ ਆ ਗਈ। ਅੱਛਾ ਵਾਹਵਾ ਦੂਰੋਂ ਆਏ ਟੁਰਦੇ। ਹੂੰ ਉਹ ਫਿਰ ਸਾਡੇ ਬਾਬੇ ਦਾ ਦੇ ਵਿੱਚ ਨਾਂ ਸੀ ਸੁਲਤਾਨ। ਹਾਂਜੀ ਅੱਛਾ। ਆਪਾਂ ਤੋਂ ਆਪਣਾ ਬਾਲ ਸੀ ਇੱਥੇ ਖੂਹ ਦੇ ਉੱਤੇ ਲੈ ਗਏ, ਉੱਥੇ ਬਣ ਚੜੇ ਰਾਤ ਨੂੰ। ਤੇ ਉਹ ਆਪਣਾ ਕਿੱਸਾ ਕਹਾਣੀ ਕੀ ਸੀ, ਪੁਲਿਸ ਪਾਵੇ ਕੁੱਦ ਕੇ। ਅੱਛਾ ਕੋਈ ਬੰਦਾ ਸਾਡੇ ਪਿੰਡ ਦਾ ਇੱਕ ਸਿੱਖ ਸੀ, ਉਹ ਸਰਦਾਰ ਸੀ ਥਾਣੇਦਾਰ। ਉਹ ਆਖਿਆ ਥਾਣੇਦਾਰਾ ਗੱਲ ਸੁਣ, ਨਾ ਆਵਿਆ ਕਰ, ਨਾ ਆਇਆ ਤੇ ਕਰ। ਤੈਨੂੰ ਬੰਦਾ ਨਹੀਂ ਦੇਣਾ ਕਿਸੇ। ਅੱਛਾ ਜੇ ਤੂੰ ਫੜ ਵੀ ਲੈਣਾ ਤੇਰੇ ਕੋਲ ਖੋਹ ਲੈਣਾ ਸਾ। ਕਿਹਨੇ ਕਿਹਾ? ਸਿੱਖ ਸੀ ਇੱਕ, ਹਾਂਜੀ ਬੂਟਾ ਸਿੰਘ ਦਾ ਕਪੂ, ਚਲੋ ਕੋਈ ਨਾ ਭੁੱਲ ਗਿਆ ਉਹਨਾਂ ਦਾ ਜੀ। ਅੱਛਾ ਉਹ ਜਨਾਬ ਫਿਰ ਉਦੋਂ ਸੀ ਜਲਸਾ, ਪਹਿਲਾ ਜਿਹੜਾ ਜਲਸਾ ਹੋਇਆ ਨਾ, ਪਹਿਲਾ ਜਲਸਾ ਅੱਛਾ ਮੁਸਲਿਮ ਲੀਗ ਦਾ ਹਾਂਜੀ ਤੇ ਦੂਸਰਿਆਂ ਦਾ। ਇੱਥੇ ਆਇਆ ਸਿੱਖ ਅੱਛਾ ਯੂਨਿਸ ਪਾਰਟੀ ਦੇ। ਹੂੰ ਉਹ ਡਾਲ ਕੇ ਪਿੰਡ ਦੇ ਵਿੱਚ ਬੰਦਿਆਂ ਨੂੰ ਇਕੱਠਿਆ ਕੀਤਾ। ਉਹਦਾ ਕਿ ਵੋਟ ਦਿਓ ਯੂਨਿਸ ਪਾਰਟੀ। ਹਾਂਜੀ ਉਹ ਫੌਜਾ ਸਿੰਘ ਆਖਿਆ ਯੂਨਿਸ ਪਾਰਟੀ ਨੂੰ ਸਾਡਾ ਪਿੰਡ ਵੋਟ ਦੇਵੇਗਾ, ਸਾਡਾ ਕੇਸ ਖਾਰਜ ਕਰਾ ਦੇ। ਅੱਛਾ ਸਾਡੇ ਦਾਦਾ ਦਾ ਸਿੱਸੇ ਪੂਰਾ ਕੇਸ ਖਾਰਜ ਕਰਾ ਦੇ, ਅਸੀਂ ਤੈਨੂੰ ਵੋਟ ਦੇ ਦੇਵਾਂਗੇ। ਅੱਛਾ ਉਹਨੇ ਕੇਸ ਖਾਰਜ ਕਰਾ ਦਿੱਤਾ। ਹੂੰ ਵੇਖੋ ਜੀ ਇਹ ਲਾਇਕ ਸਾਡੇ ਇੱਕ ਦੂਜੇ ਦੇ ਹਮਦਰਦ ਸਨ। ਅੱਛਾ ਅੱਛਾ ਹਾਂਜੀ। ਅੱਛਾ ਤੇ ਬੜੇ ਸੋਹਣੇ ਵਾਸਤੇ ਸਾਨੂੰ ਹੁਣ ਟੁਰ ਗਏ ਸੀ ਉੱਥੇ। ਹੁਣ ਖਰੇ ਕੀ ਹਾਲ ਉਹਨਾਂ ਦਾ ਕੀ ਨਹੀਂ ਜੀ। ਹਾਂਜੀ ਕੋਈ ਸੁਨਾਹ ਦੇਣਾ ਚਾਹੋ ਜਿਹੜੇ ਇੱਥੋਂ ਦੇ ਬੰਦੇ ਇੱਥੇ ਵਸਦੇ ਸੀ ਸਿੱਖ, ਹਾਂ, ਉਹਨਾਂ ਨੂੰ ਕੋਈ ਸੁਨਾਹ ਦੇਣਾ ਤੇ ਦੇ ਦਿਓ। ਸਲਾਹ ਉਹਨਾਂ ਨੂੰ ਇਹ ਦੇਣਾ ਕਿ ਮਬਦਲੀ ਚੌਕੀਦਾਰ ਹਾਂ ਉਹ ਜਿਉਂਦਾ ਨਹੀਂ। ਅੱਛਾ ਹਾਂਜੀ ਮੈਂ ਪਰਸੋਂ ਨਹੀਂ ਪੂਰਾ ਕਰਕੇ ਆਇਆ। ਹਾਂਜੀ ਹਾਂਜੀ ਤੇ ਤੁਹਾਨੂੰ ਯਾਦ ਕਰਦਾ ਬਸ, ਓਏ ਯਾਦ ਕਰਦੇ ਨੇ, ਤੁਹਾਨੂੰ ਯਾਦ ਕਰਦੇ ਨੇ। ਹਾਂਜੀ ਮੈਨੂੰ ਕੋਈ 300-400 ਕਾਰਡ ਆਇਆ ਸੀ ਉੱਥੋਂ। ਉਥੋਂ ਉਹ ਆਪਣਾ ਬੋਰਪੁਰ ਜਡੇਰੀਆ ਉੱਥੇ ਰਹਿੰਦੇ ਨੇ। ਅੱਛਾ ਬੋਰਪੁਰ ਜਡੇਰੀਆ ਇਹ ਪਿੰਡ, ਅੱਛਾ। ਉਸ ਪਿੰਡ 'ਚ ਰਹਿੰਦੇ ਨੇ। ਉੱਥੋਂ ਆਪਣਾ ਯਾਰ ਤੋਂ ਸਰਕਾਰ ਕੁੜਕਾਉਂਦੇ ਸਾਡੇ। ਕਿਹੜਾ ਯਾਰ ਸੀ ਜਿਹੜਾ ਤੁਹਾਡਾ? ਮੈਨੂੰ ਨਾਂ ਨਹੀਂ ਭੁੱਲ ਗਿਆ ਜੀ, ਨਾ ਯਾਰਾਂ ਨੇ। ਮੇਰਾ ਕੋਈ ਦਿਮਾਗ ਖਾਉਟ ਹੋ ਗਿਆ, ਬੁੱਢਾ ਹੋ ਗਿਆ ਵਾ। ਹਾਂਜੀ ਹਾਂਜੀ 100 ਸਾਲ ਉਮਰ ਹੋ ਗਈ ਆ। ਮਾਨ ਸਿੰਘ ਮੇਰਾ ਯਾਰ। ਮਾਨ ਸਿੰਘ ਮਾਨ ਸਿੰਘ ਇਹ ਕਿਹਦਾ ਮੁੰਡਾ ਸੀ? ਉਹ ਬਹਾਦਰ ਦਾ ਮੁੰਡਾ ਸੀ, ਬਹਾਦਰ ਸਿੰਘ ਦਾ। ਅੱਛਾ ਤੁਹਾਡਾ ਹਾਣੀ ਸੀ? ਮੇਰਾ ਹਾਲੀ ਸੀ ਉਹ। ਅੱਛਾ ਹੋਰ ਬਾਬੜਾ ਦੇ ਮੁੰਡੇ ਸਾਰੇ। ਉਹਨਾਂ ਦਾ ਕੀ ਨਾਂ ਸੀ? ਇੱਕ ਦਾ ਨਾਮ ਸੋਹਬਨਾਥ, ਅੱਛਾ। ਇੱਕ ਦਾ ਹਰਬੰਸ ਲਾਲ, ਅੱਛਾ ਇੱਕ ਦਾ ਸਰਦਾਰੀ ਲਾਲ, ਸਹੀ। ਇੱਕ ਦਾ ਲੱਭਾ ਸ਼ਾਹ ਲਾਲ, ਇੱਕ ਦਾ ਸ੍ਰੀ ਨਿਵਾਸ। ਇਹ ਯਾਰ ਸਨ ਤੁਹਾਡੇ? ਆ ਮੇਰੇ ਯਾਰ ਕੁਛ ਵੱਡੇ ਸਨ ਜੀ, ਅੱਛਾ। ਕੁਛ ਛੋਟੇ ਯਾਰ ਸਨ। ਤੇ ਉਹ ਹਰਬੰਸ ਵਰੇ ਬੈਠੇ ਨੇ। ਅੱਛਾ ਇਹ ਜਿਹੜਾ ਘਰ ਅਸੀਂ ਇੱਥੇ ਵੇਖਿਆ, ਹਾਂ ਇਹ ਹਵੇਲੀ ਵੇਖੀ ਹੈ ਠਾਕਰਾਂ ਦੀ, ਹਾਂ ਇਹ ਜੀ ਆਰਫ ਲੰਬੜ ਵੀ ਦੱਸੋ। ਆਰਫ ਲੰਬੜ ਕੀ ਹਵੇਲੀ ਵੇਖੀ ਹੁਣ। ਆਹੋ ਇਹ ਕਿਹਨਾਂ ਦਾ ਘਰ ਸੀ? ਇਹ ਘਰ ਜਿਹੜਾ ਸੀ ਨਾ ਬਾਬਲਾ ਦਾ ਸੀ, ਕਿਹੜੇ ਬਾਹਮਣ ਦਾ? ਸੋਹਦਾਸ ਦਾ। ਸੋਹਣਦਾਸ ਦਾ। ਇੱਥੇ ਠਾਕਰ ਹੁੰਦੇ ਸਾਰੇ। ਅੱਛਾ ਠਾਕਰ ਇੱਥੇ ਉਹ ਟਾਸ਼ਰੇ ਨੇ ਸਾਕਰ ਹੁੰਦੇ ਸਾਰੇ। ਦੋ ਵੱਡੇ ਵੱਡੇ, ਦੋ ਨਿੱਕੇ ਨਿੱਕੇ, ਤੇ ਚਾਰ ਠਾਕਰ। ਉਹ ਉਹਨਾਂ ਨੂੰ ਸੇਵਾ ਕਰਦਾ ਹੁੰਦਾ ਸੀ, ਸੜਕ ਵਜਾਉਂਦਾ ਹੁੰਦਾ ਸੀ। ਉਹਨਾਂ ਦੀ ਰਗੜ ਕੇ ਬਚਤ ਸੀ ਤਿਲਕ ਲਾਣਾ। ਅੱਛਾ ਹਾਂ ਹਾਂਜੀ ਪੰਡਤ ਰਹਿੰਦਾ ਸੀ ਇਹਨਾਂ ਦਾ? ਹਾਂ ਪੰਡਤ ਪੰਡਤ। ਸਹੀ ਹੋ ਗਿਆ। ਇਹਨਾਂ ਨੂੰ ਇਹ ਵੀ ਦੱਸੋ ਨਾ, ਮੈਂ ਉੱਥੋਂ ਆਇਆ ਸਮਝਾ ਦਿੰਦਾ। ਹੁਣੇ ਤਾਂ ਦੱਸ ਹੋਰ ਬਾਬਿਓ ਕੋਈ ਆਪਣੇ ਪਿੰਡ ਦੀ ਕੋਈ ਪੁਰਾਣੀ ਲੜਾਈ ਝਗੜੇ ਦੀ ਗੱਲ ਯਾਦ ਆ? ਉਹ ਦੇਖੋ ਜੀ ਆਪਣਾ ਸਾਡੇ ਸਿੱਖਾਂ ਦੇ ਵਿੱਚ, ਸਾਡੇ ਇੱਥੇ ਸਿੱਖ ਆਪਸ ਵਿੱਚ ਲੜਦੇ ਭਿੜਦੇ ਨਹੀਂ ਸਨ ਹੁੰਦੇ। ਹੂੰ ਇੱਕ ਸੀ ਵੀਰ ਸਿੰਘ, ਅੱਛਾ ਬਦਮਾਸ਼ ਸੀ ਉਹ, ਕਿੱਥੋਂ ਦਾ? ਸਿੱਖਾਂ ਦਾ। ਅੱਛਾ ਨਾਰ ਵਾਲੇ ਪਾਸੇ ਦਾ ਘਰ ਸੀ, ਨਾਰ ਦੇ ਨਾਲ। ਅੱਛਾ ਇੱਕ ਦੀਵਾਨ ਸਿੰਘ ਸੀ, ਅੱਛਾ ਉਹ ਦੀਵਾਨ ਸਿੰਘ ਦਾ ਬੁਰਾ ਸੀ, ਇੱਕ ਨਵਰਦ ਹਾਂ ਧੀ ਸੀ। ਉਹ ਵੀਰ ਸਿੰਘ ਉਹਦੇ ਕੋਲ ਜ਼ਮੀਨ ਖਰੀਦਣ ਲੱਗ ਪਿਆ। ਅੱਛਾ ਉਸ ਆਖਿਆ ਜ਼ਮੀਨ ਨਾ ਖਰੀਦ, ਇਹ ਸਾਡੀ ਹੈ ਤੇ ਤੂੰ। ਉਹ ਹੁਸ਼ਿਆਰ ਸੀ, ਉਹ ਉਹਨਾਂ ਦਾ ਪਾਣੀ ਪੂਰੀ ਆਪਣਾ
ਡੱਕ ਚਲੇ ਆਪਣਾ ਪਾਣੀ ਨਾ ਤਾਂ ਦੇਵੇ ਉਹਨਾਂ ਨੂੰ ਵੀਰ ਸਿੰਘ ਅੱਛਾ ਉਹਦਾ ਮੁੰਡਾ ਸੀ ਭਗਵਾਨ ਸਿੰਘ ਅੱਛਾ ਜਵਾਨ ਦਾ ਮੁੰਡਾ ਸੀ ਹਾਂਜੀ ਉਹ ਫਿਰ ਆਪਣਾ ਲੈ ਕੇ ਉੱਥੇ ਬਲਬ ਰੱਖੀ ਉਸਨੇ ਉੱਥੇ ਹਾਂਜੀ ਉਹ ਜਿਸੇ ਪਾਣੀ ਲੱਗੇ ਲਾਲ ਵਿੱਚ ਵੜੇ ਹਾਂਜੀ ਤੇ ਉਹਨੇ ਜਨਾਬ ਚਾਹ ਦਿੱਤੀ ਵਾਲਾ ਦਾ ਮੁੰਡੇ ਦੇ ਮੁੰਡੇ ਦਾ ਵੀਰ ਸਿੰਘ ਜਿਹੜਾ ਸੀ ਉਹ ਵੀ ਮਰ ਗਿਆ ਮਰ ਗਿਆ ਹਾਂ ਇੱਕ ਕੇਰ ਸਿੰਘ ਸੀ ਉਹਦਾ ਭਤਰੀਆ ਉਹ ਵੀ ਮਰ ਗਿਆ ਅੱਛਾ ਹਾਂਜੀ ਤੇ ਉਹ ਘਰ ਆ ਗਏ ਘਰ ਆਣ ਕੇ ਆਪਣੇ ਘਰ ਉਹ ਬੈਠੇ ਫੌਜਾ ਸਿੰਘ ਨੰਬਰਦਾਰ ਮੈਨੂੰ ਆਖਣ ਲੱਗਾ ਬੂਆ ਮਾਰਿਆ ਇਹਨਾਂ ਨੇ ਪਤਾ ਘਰ ਹੈ ਅੱਛਾ ਘਾਟੀ 'ਚ ਉਹਦਾ ਵੀ ਘਰ ਸੀ ਮੈਂ ਜਨਾਬ ਪੱਲੇ ਦੇ ਹੋ ਕੇ ਤੇ ਉੱਤੋਂ ਦੇ ਹੋ ਕੇ ਘਾਟੀਆਂ ਲੋ ਕੇ ਜਿਸ ਮੈਂ ਚਾਤੀ ਮਾਰੀ ਨਾ ਮੈਨੂੰ ਆਖਿਆ ਮੁਹੰਮਦ ਅਲੀ ਗੱਲ ਸੁਣ ਸਾਨੂੰ ਦੁੱਧ ਸ਼ੁੱਧ ਪੀ ਲੈਂਦੇ ਅਸੀਂ ਭੱਜਦੇ ਨਹੀਂ ਅਸਾਂ ਸੂਰ ਮਾਰਿਆ ਦੁੱਖ ਤੋਂ ਮਾਰਿਆ ਹਾਂਜੀ ਤੇ ਤੁਸੀਂ ਬਹੁਤ ਵੱਡੇ ਆਉਣੇ ਅਸੀਂ ਅੱਛਾ ਆਪਣੇ ਘਰੋਂ ਦੁੱਧ ਦੱਧ ਪੀ ਕੇ ਵੱਡੇ ਆ ਅਸੀਂ ਫੜ ਕੇ ਥਾਣੇ ਲੈ ਗਏ ਫੜ ਕੇ ਥਾਣੇ ਲੈ ਗਏ ਥਾਣੇ ਲੈ ਗਏ ਉਹਨਾਂ ਜਨਾਬ ਸਾਰੇ ਵਾਲੇ ਨਾਲ ਉਹਨੂੰ ਲਿਆ ਕੇ ਉਹ ਲਾਸ਼ਾਂ ਚੁੱਕੀਆਂ ਉੱਥੇ ਹੀ ਮਰੇ ਪਏ ਸੀ ਉਹ ਇੱਥੇ ਦੇ ਡਰੋ ਪਾਰ ਸਨ ਅੱਛਾ ਪਿੰਡ 'ਚ ਨਹੀਂ ਸਨ ਲੜੇ ਡਰੋ ਪਾਰ ਜ਼ਮੀਨ ਤੇ ਪਾਣੀ ਕਿਦਾਰ ਦਾ ਅੱਛਾ ਅੱਛਾ ਉੱਥੇ। ਉਹ ਫਿਰ ਉਹਦਾ ਜ਼ਮਾਨਾ ਬਦਲ ਗਿਆ ਉਹ ਅੰਦਰ ਆ ਗਏ ਥੋੜੇ ਪੇ ਥਾਣੇ ਵਾਲਿਆਂ ਨੂੰ ਨਾਲ ਲੈ ਕੇ ਆਏ ਤੇ ਜਿੱਥੇ ਵਕੂਆ ਸੀ ਹਾਂਜੀ ਬਾਹਰਦਾਰ ਉੱਥੇ ਗਏ ਉਹਨਾਂ ਦੀ ਲਾਸ਼ਾਂ ਟਿਕਾਈਆਂ ਉਹ ਬਾਟੋ ਦੇ ਕੇ ਹਾਂਜੀ ਉਹਨਾਂ ਦਾ ਚਲਾਨ ਕਰਕੇ ਅੰਦਰ ਕਰ ਦਿੱਤਾ ਸਹੀ ਉਹ ਜਨਾਬ ਉਹ ਜਵਾਹਰ ਸਿੰਘ ਜਿਹੜਾ ਸੀ ਨਾ ਜੀ ਹਾਂਜੀ ਉਹ ਤੇ ਦੋ ਪੁੱਤਰ ਸਨ ਇੱਕ ਨਿੱਕਾ ਸੀ ਹਾਂਜੀ ਇੱਕ ਵੱਡਾ ਸੀ ਵੱਡਾ ਪਾਲਾ ਸਿੰਘ ਸੀ ਛੋਟਾ ਅੱਛਾ ਕਪੂਰ ਸਿੰਘ ਸੀ ਅੱਛਾ ਉਹਨਾਂ ਜਨਾਬ ਉਹ ਜਿਸ ਅੰਦਰ ਆ ਗਏ ਤੇ ਜ਼ਮਾਨਾ ਬੜੇ ਲੋਕੀ ਆਪਣਾ ਤੁਰ ਗਏ ਤੋਂ ਅੱਛਾ 47 ਵੇਲੇ ਉਹ ਜਿਹੜੇ ਸਿਰ ਜਵਾਨ ਦੀ ਧੀ ਇੱਕ ਹਾਂਜੀ ਉਹ ਡਿਊਟੀ ਵਿਆਹੀ ਸੀ ਅੱਛਾ ਡਿਊਟੀ ਤੇ ਉਹ ਇੱਥੇ ਰਹਿ ਇੱਥੇ ਰਹਿ ਗਈ ਗਏ ਇੱਥੇ ਰਹਿ ਗਏ ਅੱਛਾ ਲੋਕੀ ਜਿਹੜਾ ਰਸਤਾ ਨਿਕਲ ਕੇ ਤੇ ਆ ਜੀ ਉਹ ਕਿਉਂ ਰਹਿ ਗਈ ਉਹ ਰਹਿ ਗਈ ਉਹਦੇ ਨਾਲ ਕੋਈ ਨਹੀਂ ਸੀ ਉਹਦਾ ਮਾਂ ਵੀ ਪਿਓ ਤੇ ਭਰਾ ਤੇ ਬਚ ਗਏ ਅੰਦਰ ਅੱਛਾ ਕੱਲੀ ਰਹਿ ਗਈ ਤੇ ਆਈ ਸੀ ਆ ਜੀ ਅੱਛਾ ਤੇ ਉਹ ਰਹਿ ਗਈ ਉਹਦੇ ਨਾਲ ਫਿਰ ਇੱਕ ਮੇਲਾ ਖੱਤਰੀ ਸੀ ਅੱਛਾ ਬੇਲਾ ਖੱਤਰੀ ਮੇਲਾ ਖੱਤਰੀ ਉਹਦੀ ਧੀ ਸੀ, ਉਹ ਰਹਿ ਗਿਆ ਇੱਥੇ ਘਰ ਅੱਛਾ ਮੇਲੇ ਦਾ ਘਰ ਰਹਿ ਗਿਆ ਉਹਦੀ ਵੀ ਇੱਕ ਧੀ ਸੀ ਜਵਾਨ ਅੱਛਾ ਉਹਦੀ ਧੀ ਦਾ ਫਿਰ ਵੱਡੇ ਜ਼ੋਰ ਵਾਲੇ ਹੋ ਗਏ ਸਾਰੇ ਪਿਛੇ ਫਿਰ ਦੂਸਰੇ ਟੁੱਟ ਨਾ ਗਏ ਅੱਛਾ ਪਿਛਲੇ ਜਿਹੜੇ ਸਾਰੇ ਜ਼ੋਰ ਵਾਲੇ ਹੋ ਗਏ ਉਹਨਾਂ ਮੇਲੇ ਦੀ ਖੱਤਰੀ ਦੀ ਕੁੜੀ ਦਾ ਇੱਕ ਨੈਤ ਮੀਆਂ ਸੀ ਉਹਦੇ ਨਾਲ ਨਿਕਾਹ ਕੀਤਾ ਨਿਕਾਹ ਕੀਤਾ ਹਾਂ ਅੱਛਾ ਤੇ ਇਹ ਜਿਹੜੇ ਸੀ ਨਾ ਕੁੜੀ ਜਵਾਹਰ ਸਿੰਘ ਦੀ ਇਹਦਾ ਇੱਥੇ ਆਮਦੀਨ ਮਹਿਰ ਉਹਦੇ ਨਾਲ ਨਿਕਾਹ ਕੀਤਾ ਅੱਛਾ ਆਮਦੀਨ ਮਹਿਰ ਉਹਦਾ ਨਿਕਾਹ ਕੀਤਾ ਬਸ ਫਿਰ ਉਹ ਪਿਛੋਂ ਆਇਆ ਉਹਦੇ ਛੁੱਟ ਕੇ ਨਾ ਉੱਧਰ ਜਾ ਕੇ ਅੱਛਾ ਉਹਦਾ ਛੋਟਾ ਮੁੰਡਾ ਆਇਆ ਨਾਲ ਫੌਜ ਦੇ ਬੰਦੇ ਲੈ ਕੇ ਨਾਲ ਇਹ ਖੱਤਰੀ ਸੀ ਨਾਲ ਉਹ ਮੁੰਡਾ ਸੀ ਭੈਣ ਵੀ ਲੈ ਗਏ ਉਹ ਕੁੜੀ ਵੇਲਾ ਸਿੰਘ ਵੀ ਲੈ ਗਏ ਉਹ ਜ਼ੋਰ ਜੋ ਹੋ ਗਿਆ ਦੇਖੋ ਜੋ ਜ਼ੋਰ ਹੈ ਤੇ ਇਹਦਾ ਨਿਕਾਹ ਕਰ ਛੜੇ ਫਲਾਣਾ ਕਰ ਛੜੇ ਫਲਾਣਾ ਕਰ ਛੜੇ ਥੋੜੀ ਦੇਰ ਬਾਅਦ ਉਹ ਆ ਗਏ ਆਣ ਕੇ ਉਹ ਆਪਣਾ ਸਹੀ 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 ਲੈ ਗਏ ਚੰਗੇ ਸੀ ਲੋਕ ਹਾਂ ਮੈਂ ਕਿਹਾ ਚੰਗੇ ਸੀ ਫਿਰ ਇਹਦਾ ਮਤਲਬ ਲੋਕ ਹਾਂ ਤੁਹਾਡੇ ਪਿੰਡ ਮਾਰ ਕੁੱਟ ਤੇ ਨਹੀਂ ਹੋਈ ਨਾ ਹਾਂ ਮਾਰ ਕੁੱਟ ਤੇ ਨਹੀਂ ਹੋਈ ਜਦੋਂ ਇੱਥੋਂ ਗਏ ਨੇ ਸਾਡੇ ਨਾ ਬਿਲਕੁਲ ਲੜਾਈ ਨਹੀਂ ਝਗੜਾ ਸਿਰਫ ਆਹ ਸਾਡੇ ਪਿੰਡ ਹੋਇਆ ਸੀ ਜਦੋਂ ਜਾਣ ਲੱਗੇ ਨੇ ਅੱਛਾ ਕਤਲ ਹੋਇਆ ਸੀ ਹੋਰ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਗੱਲ ਨਹੀਂ ਸਹੀ 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 ਠੀਕ ਹੋ ਗਿਆ ਹੁਣ ਆਪਣੀ ਕਿੰਨੀ ਉਮਰ ਹੋ ਗਈ ਆ ਮੇਰੀ ਹਾਂਜੀ ਮੇਰੀ 100 ਸਾਲ ਦੀ ਉਮਰ ਹੋ ਗਈ 100 ਸਾਲ ਦੀ ਕੋਈ ਸਾਲ ਉੱਥੇ ਉਹਦਾ ਜੇ ਥੱਲੇ ਹੁੰਦਾ ਨਹੀਂ ਅਗਰ ਤੁਹਾਡਾ ਕੋਈ ਯਾਰ ਜ਼ਿੰਦਾ ਹੋਇਆ ਉਹਦੇ ਨਾਲ ਗੱਲ ਕਰਾਈਏ ਤੁਹਾਡੀ ਆਹੋ ਹੈ ਸਿੱਧਾ ਤੇ ਕਰਾ ਦਿਓ ਦਿਲ ਕਰਦਾ ਆਪਣੇ ਯਾਰ ਬੇਲੀ ਨੂੰ ਮਿਲਣ ਨੂੰ ਆਹੋ ਮੈਨੂੰ ਕਰਦਾ ਹੈ ਯਾਰ ਰਹੇ ਸਾਲਾਂ ਦੇ ਕੋਲ ਹਾਂ ਜੀ ਆਪ ਸਾਰੇ ਬਦਵਾਸ ਕੇ ਰਹੇ ਬਾਬਾ ਜੀ ਕਿਹੜੀਆਂ ਖੇਡਾਂ ਹੁੰਦੀਆਂ ਸੀ ਉਦੋਂ ਖੇਡਾਂ ਉਦੋਂ ਹੁੰਦੀਆਂ ਸਰ ਕਬੱਡੀ ਅੱਛਾ ਕੁਲਡਾ ਸੁਹਾਗੇ ਚੁੱਕਲੇ ਕੌਣ ਚੁੱਕਦਾ ਸੀ ਸੁਹਾਗੇ ਸੁਹਾਗੇ ਬੁੱਢੇ ਹੀ ਚੁੱਕਦੇ ਸਰ ਜਿਹੜੇ ਸਰ ਕਿਹੜਾ ਮਸ਼ਹੂਰ ਸਿੱਖਾਂ ਦਾ ਮੁੰਡਾ ਸੀ
ਮਾਨ ਸਿੰਘ ਸੀ ਉਹ ਛੁਕਦਾ ਸੀ। ਅੱਛਾ ਹਾਂਜੀ ਹੋਰ ਇੱਕ ਬਟਵਾ ਦਵਾ ਇਹ ਜੋ ਸੁਹਾਗੇ ਦੂਸਰਾ ਮੁੰਡੇ ਚੁੱਕਦੇ ਸਾਰੇ। ਹਾਂਜੀ ਕਬੱਡੀ ਸਾਰੇ ਰਲ ਕੇ ਪਿੰਡ ਦੇ ਮੁੰਡਿਆਂ ਨੇ ਨਿਕਲਣਾ ਰਾਤ ਨੂੰ ਤੇ ਜਾ ਕੇ ਕਬੱਡੀ ਖੇਡਣੀ ਘੁੰਮਦਾ। ਅੱਛਾ 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 ਬਾਬਾ ਜੀ ਇੱਥੇ ਕੋਈ ਮਿਲਣ ਆਇਆ ਉਸ ਤੋਂ ਬਾਅਦ 47 ਤੋਂ ਬਾਅਦ? 47 ਤੋਂ ਬਾਅਦ ਮਿਲਣ ਆਇਆ ਇੱਕ ਸਿੱਖ, ਕੌਣ? ਉਹ ਸ਼ਿੰਗਾਰ ਸਿੰਘ ਦਾ ਪੁੱਤਰ ਸੀ। ਅੱਛਾ ਹਾਂਜੀ ਤੇ ਉਹ 2 ਵਾਰ ਆਇਆ। ਅੱਛਾ ਆਹ ਘਰ ਜਿਹੜੇ ਨਾ ਘਰ ਹਾਂਜੀ ਇਸ ਘਰ ਦੇ ਵਿੱਚ ਇੱਕ ਬਲਕ ਸਾਡਾ ਹੁੰਦਾ ਸੀ, ਬਹੁਤ ਹੋ ਗਿਆ ਹੈ। ਹਾਂ ਉਹਦਾ ਉਹ ਘਰ- ਰਾਤ ਰਿਹਾ ਉਹਦਾ ਯਾਰ ਸੀ ਉਹ। ਯਾਦ ਸੀ ਅੱਛਾ ਹਾਂਜੀ ਆੜ ਕੇ ਮਹੀਨਾ ਦੇ 2 ਵਾਰੀ ਰਿਹਾ ਹੈ। ਅੱਛਾ ਤੇ ਉਹ ਕੀ ਨਾਂ ਸੀ ਉਹਦਾ? ਬਚਨ ਸਿੰਘ ਬਚਨ ਤੇ ਸਿੰਘ। ਉਹ ਆਪਣਾ ਗੋਸ਼ਤ ਨਹੀਂ ਸੀ ਖਾਂਦਾ, ਹਾਂਜੀ ਆਂਡਾ ਨਹੀਂ ਸੀ ਖਾਂਦਾ, ਰੋਟੀ ਸਾਲਣ ਦਾ ਰੋਟੀ ਖਾਣੀ ਤੇ ਨਹਾਉਣਾ ਉਸਨੇ ਸੁਬਾਹ ਉੱਠ ਕੇ। ਉਹ ਆਪਣਾ ਪੱਥ ਦੇ ਵਿੱਚ ਰਹਿੰਦਾ ਸੀ। ਹਾਂਜੀ ਪੜ੍ਹਦੇ ਨੇ ਬਾਬਾ ਜੀ ਵੀ ਪੜ੍ਹੇ? ਉਹ ਸਿੱਖ ਜਿਹੜੇ ਨੇ ਦੇਖੋ ਜੀ ਇਹ ਸਿੱਖ ਉਹ ਜਿਹੜਾ ਆਪਣਾ ਬੱਕਰੇ ਬੁਕਰੇ ਕਰਕੇ ਖਾਂਦੇ ਹੀ ਨੇ ਨਾ। ਹਾਂਜੀ। ਹਾਂਜੀ ਇਹ ਨਹੀਂ ਸੀ ਖਾਂਦਾ ਹੁੰਦਾ, ਇਹ ਬੁਰਾ ਸਮਝਦਾ ਸੀ। ਇਹ ਅੱਛਾ। ਜਿਹੜਾ ਹੈ 2 ਵਾਰ ਆਇਆ ਹੈ। ਉਸਨੇ ਆਪਣੀ ਜ਼ਮੀਨ ਦਾ ਪਤਾ ਕਰਨਾ ਸੀ। ਅੱਛਾ ਅੱਛਾ ਉਹ ਆੜ ਕੇ ਤੇ ਇੱਥੇ ਮੈਂ ਨਾਲ ਉਹਦੇ ਗਿਆ ਵਾ ਤੇ ਕਾਬੂ ਕੇ ਜਾ ਕੇ ਚੌਧਰੀ ਆਪਣਾ ਸ਼ਮਸ਼ਾਦ ਹਾਂਜੀ ਚੌਧਰੀ ਵਕੀਲ ਖਾਨ ਦਾ ਬੇਟਾ ਹਾਂਜੀ ਚੌਧਰੀ ਸ਼ਮਸ਼ਾਦ ਉਹ ਖੈਰੀ ਵਿੱਚ ਇੱਕ ਉਹਦਾ ਭਰਾ ਤਹਿਸੀਲਦਾਰ ਸੀ, ਅੱਛਾ ਇੱਕ ਉਹਦਾ ਭਰਾ ਤਹਿਸੀਲਦਾਰ ਸੀ। ਉਹਦੇ ਕੋਲ ਗਏ, ਸਹੀ ਉੱਥੇ ਗਏ, ਉੱਥੇ ਜਾ ਕੇ ਉਹਨਾਂ ਨੂੰ ਉਸੇ ਆਖਿਆ ਮੇਰੀ ਜ਼ਮੀਨ ਘਟ ਗਈ ਹੈ ਅੱਛਾ ਤੇ ਮੈਂ ਜ਼ਮੀਨ ਦਾ ਪਤਾ ਕਰਨਾ ਕਿ ਮੇਰੀ ਜ਼ਮੀਨ ਕਿੰਨੀ ਹੈ। ਹਾਂਜੀ ਸਹੀ ਉਸਨੇ ਉੱਥੇ ਮੁੰਡਾ ਸਾਡੇ ਪਿੰਡ ਦਾ ਸੀ, ਮੁਲਾਜ਼ਮ ਸੀ, ਹਾਂਜੀ ਉਹਨੂੰ ਨਾਲ ਘੱਲਿਆ ਜਾ ਤੁਸੀਂ ਜਾ ਕੇ ਜਾ ਉੱਥੇ ਪਟਵਾਰੀਆਂ ਦੇ ਜਾ ਕੇ ਹਾਂਜੀ ਇਹਦਾ ਕੰਮ ਕਰ। ਸਹੀ ਉਹਨੂੰ ਰੋਟੀ ਪਾਣੀ ਘਰ ਨੂੰ ਖਵਾਇਆ। ਹਾਂਜੀ ਤਹਿਸੀਲਦਾਰ ਨੇ ਸਹੀ ਉੱਥੇ ਸਹੀ। ਗਏ ਨਾਲ, ਉੱਥੇ ਜਾ ਕੇ ਤੇ ਉਹ ਅੰਦਰ ਸਰ ਪਟਵਾਰੀ ਬੈਠੇ 3-4 ਉਹ ਆਦੇ ਨੇ ਸਿਖੜਾ ਕਿੱਧਰ ਆ ਗਿਆ। ਹਾਂਜੀ ਸਿਖੜਾ ਕਿੱਧਰ ਆ ਗਿਆ? ਉਹ ਆਖਿਆ ਮੈਂ ਬਾੜੀ ਦਾ ਵਿਰਕਾ, ਅੱਛਾ ਮੈਂ ਬਾੜੀ ਦਾ ਵਿਰਕਾ। ਉਹ ਆਖ ਲੱਗੇ ਤੋਲੇ ਕਹਿੰਦੇ ਵਿਰਕਾ ਕਹਿ ਰੋ ਕਿਤਾਬਾਂ ਕੱਢ ਕੇ ਉਸੇ ਜ਼ਮੀਨ ਦੱਸਿਆ। ਹਾਂ ਜ਼ਮੀਨ ਜਿਹੜੀ ਸੀ ਉਹਦੀ ਜਿਹੜੀ ਘੱਟ ਸੀ ਉਹ ਆਖ ਲੱਗਾ ਉਹ ਜਮਾਬੰਦੀ ਜਿਹੜੀ ਉਹ ਉਹਦੇ ਟੁਰ ਗਈ। ਅੱਛਾ ਜਿਹੜੀ ਜਮਾਬੰਦੀ ਤੇ ਤੁਹਾਨੂੰ ਮਿਲੇ ਨੇ ਨਾ ਨੰਬਰ ਉਹ ਜਮਾਬੰਦੀ ਉਹਦੇ ਟੁਰ ਗਈ ਜੀ। ਹਾਂਜੀ ਤੇ ਤੋਂ ਘੱਟ ਵੱਧ ਨੰਬਰ ਹੋ ਗਿਆ ਦੋ ਜੀ। ਸਹੀ ਉਹ ਸਹੀ ਫਿਰ ਨਾਲ ਮੇਰੇ ਆ ਗਿਆ, ਉਹ ਆਪਣਾ ਫਿਰ ਰਹਿ ਚਲਾ ਗਿਆ ਇੱਥੋਂ। ਤੁਹਾਡਾ ਕੋਈ ਯਾਰ ਮੁੜ ਕੇ ਆਇਆ? ਤੁਹਾਡਾ ਆਪਣਾ ਯਾਰ? ਨਹੀਂ ਯਾਰ ਸਾਡਾ ਕੋਈ ਨਹੀਂ ਆਇਆ, ਨਹੀਂ ਆਇਆ? ਨਹੀਂ ਕੋਈ ਨਹੀਂ ਯਾਰ ਨਹੀਂ ਆਇਆ। ਸਿਰਫ ਉਹ ਹੀ ਮੁੰਡੇ ਤੋਂ ਆਇਆ ਸਾਡੇ ਆਪਣੀ ਭੈਣ ਨੂੰ ਲੈਣ ਵਾਸਤੇ ਤੇ ਜਦ ਖਤਰੇ ਸੀ ਜਾਂ ਇਹ ਆਇਆ ਸੀ ਅੱਛਾ ਇਹ ਸਾਰ ਕੇ। ਸਹੀ 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 ਠੀਕ ਹੋ ਗਿਆ ਬਜ਼ੁਰਗੋ, ਹਾਂ ਠੀਕ ਹੋ ਗਿਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।